ਪਾਣੀ ਦੀ ਕਦਰ ਉਹੀ ਜਾਣਦਾ ਜਿਸ ਨੂੰ ਤੱਸਾ ਲੱਗੋ ਜਿਹੜਾ ਪਿਆਸਾ ਹੋਵੇ। ਮੈਂ ਆਤਿਫ ਫਰੀਦ, ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਤਿਫ ਫਰੀਦ ਵਲੌਗਸ। ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ। ਇੱਕ ਖੂਹ ਤੇ ਇੱਕ ਬਜ਼ੁਰਗ ਦੀ। ਇੱਕ ਪੁਰਾਣਾ ਖੂਹ ਆ, ਉਹਦੇ ਕੋਲ ਅਕਸਰ ਇੱਕ ਬਜ਼ੁਰਗ ਜਿਸ ਦਾ ਨਾਂ ਬਾਬਾ ਅਲਾਦਾਦ ਆ, ਉਹ ਬੈਠਾ ਹੋਇਆ ਹੁੰਦਾ। ਉਸ ਖੂਹ ਨੂੰ ਵੇਖ ਤੇ ਇੰਝ ਲੱਗਦਾ ਹਾ ਜਿਵੇਂ ਉਹ ਕੋਈ ਪੁਰਾਣੀਆਂ ਸਦੀਆਂ ਦੀਆਂ ਗੱਲਾਂ ਆਪਣੇ ਅੰਦਰ ਮਤਲਬ ਸਮੇਟ ਕੇ ਬੈਠਾ ਹੋਇਆ ਤੇ ਬਾਬਾ ਉਸ ਨੂੰ ਪੜ੍ਹਦਾ ਪਿਆ, ਉਸ ਨੂੰ ਸੁਣਦਾ ਪਿਆ, ਉਹਦੇ ਨਾਲ ਗੱਲਾਂ ਕਰਦਾ ਪਿਆ। ਕੁਝ ਲੋਕ ਇਹ ਵੀ ਯਾਦ ਹਨ ਕਿ ਬਾਬਾ ਅਲਾਦਾਦ ਇਹ ਜਿਹੜਾ ਖੂਹ ਹੈ, ਇਹ ਖੂਹ ਆਪਣੇ ਹੱਥਾਂ ਨਾਲ ਖੁਦਾਈ ਕੀਤਾ ਤੇ ਬਾਬਾ ਜਿਹੜਾ ਹੈ ਨਾ, ਜਿਹੜਾ ਬਾਬਾ ਬਜ਼ੁਰਗ ਆ, ਉਹ ਬੜਾ ਨੇਕ ਦਿਲ, ਸ਼ਰੀਫ ਔਰ ਦੁਆ ਗੋ ਇਨਸਾਨ ਆ। ਬਾਬਾ ਰੋਜ਼ਾਨਾ ਹਾਜੀ ਅਲਾਦਾਦ ਸਾਹਿਬ ਰੋਜ਼ਾਨਾ ਜਦੋਂ ਫਜਰ ਦੀ ਨਮਾਜ਼ ਪੜ੍ਹਦੇ, ਉਸ ਤੋਂ ਬਾਅਦ ਸਿੱਧਾ ਉਸ ਖੂਹ ਕੋਲ ਆਉਂਦੇ, ਉੱਥੇ ਆ ਕੇ ਬਹਿ ਜਾਂਦੇ। ਜਿਹੜਾ ਬਾਬੇ ਦਾ ਸਾਰਾ ਸਮਾਨ ਆ, ਜਿਹੜੇ ਉਸੇ ਆ ਕੇ ਬਹਿੰਦਾ, ਉਹਦੇ ਕੋਲ ਇੱਕ ਬਾਲਟੀ, ਇੱਕ ਲਾਲਟੈਨ, ਇੱਕ ਚਟਾਈ, ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਕੋਲ ਹੁੰਦੀਆਂ। ਸਿਰਫ ਉਹੀ ਸਮਾਨ ਉਹਨਾਂ ਦੇ ਕੋਲ ਹੁੰਦਾ ਹਾ। ਅਕਸਰ ਨਾ ਬੰਦੇ ਹੋਏ ਬਾਬੇ ਨਾਲ ਮਜ਼ਾਕ ਨਾਲ ਇਹ ਗੱਲਾਂ ਪੁੱਛ ਲੈਂਦੇ ਹਨ ਕਿ ਬਾਬਾ ਹੁਣ ਤੇ ਨਵੇਂ ਨਲਕੇ ਲੱਗ ਗਏ, ਹੁਣ ਇੱਥੇ ਖੂਹ ਕੋਲ ਕਿਵੇਂ ਆ ਕੇ ਬਹਿਣਾ ਵਾ। ਲੇਕਿਨ ਬਾਬਾ ਜਿਹੜਾ ਉਹ ਮੁਸਕਰਾ ਦਿੰਦਾ ਹਾ, ਉਹ ਗੱਲਾਂ ਉਹਨਾਂ ਦੀਆਂ ਇਗਨੋਰ ਕਰ ਛੱਡਦਾ ਹਾ। ਕਦੀ ਕੋਈ ਜ਼ਿਆਦਾ ਤੰਗ ਕਰਿਆ ਤੇ ਉਹਨਾਂ ਨੇ ਕਹਿੰਦਾ ਕਿ ਮਤਲਬ ਕਿ ਬੱਚੇ ਨਲਕੇ ਜਿਹੜੇ ਉਹ ਪਿਆਸਾਂ ਬੁਝਾ ਸਕਦੇ ਨੇ, ਉਹ ਤਸੇ ਲਾ ਸਕਦੇ ਨੇ, ਲੇਕਿਨ ਇਹ ਖੂਹਾਂ ਜਿਹੜਾ ਹੈ ਇਹ ਮਿੱਟੀ ਦੀ ਖੁਸ਼ਬੂ ਹੈ, ਇਹ ਰੱਬ ਦੀ ਰਹਿਮਤ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹਾ। ਇਸ ਤਰ੍ਹਾਂ ਹੋਇਆ ਵੀ ਇੱਕ ਦਿਨ ਨਾ ਇੱਕ ਨੌਜਵਾਨ ਹੱਟਾ ਕੱਟਾ ਜਿਹੜਾ ਬਾਹਰਲੇ ਮੁਲਕ ਪੜ੍ਹਦਾ ਹਾ, ਜਿਸ ਦਾ ਨਾਂ ਅਕਰਮ ਆ, ਉਹ ਆਇਆ ਬਾਬੇ ਕੋਲ ਪੁੱਛਦਾ ਕਿ ਬਾਬਾ ਜੀ ਕਿਵੇਂ ਬੈਠੋ ਆ। ਕੁਛ ਟਾਈਮ ਗੁਜ਼ਾਰਦਾ, ਕਿਉਂਕਿ ਬਾਹਰ ਦੇ ਲੋਕ ਜਦੋਂ ਬਾਹਰ ਪੜ੍ਹਦੇ ਛੱਡਦੇ ਹੋਵੇ ਤਾਂ ਉਹਨਾਂ ਦਾ ਦਿਲ ਕਹਿੰਦਾ ਕਿ ਯਾਰ ਅਸੀਂ ਆ ਕੇ ਇੱਥੇ ਬਵੀਏ, ਬਜ਼ੁਰਗਾਂ ਕੋਲ ਆ ਕੇ ਬਵੀਏ। ਉਹ ਨੌਜਵਾਨ ਪੜ੍ਹਿਆ ਲਿਖਿਆ ਉਹ ਆਇਆ ਬਾਬੇ ਕੋਲ, ਉਸ ਟਾਈਮ ਕੋਈ ਸਪੈਂਡ ਕੀਤਾ, ਬਾਬੇ ਨਾਲ 2-4 ਗੱਲਾਂ ਕੀਤੀਆਂ। ਐਸਾ ਉਹ ਬਾਬੇ ਨਾਲ ਗੁੱਲਦਾ ਮਿਲ ਲੱਗ ਗਿਆ। ਉਸ ਦੁਬਾਰਾ ਪੁੱਛਣਾ ਸ਼ੁਰੂ ਕੀਤਾ, ਉਸ ਕਿਹਾ ਬਾਬਾ ਜੀ ਤੁਸੀਂ ਇੱਥੇ ਕਿਉਂ ਬੈਠੇ ਹੁੰਦੇ ਹੋ, ਹੁਣ ਇਹ ਸੁੱਕ ਗਿਆ, ਇਹਦੇ ਪੱਲੇ ਸ਼ਾਇਦ ਕੋਈ ਨਹੀਂ, ਤੇ ਤੁਸੀਂ ਮਿਹਰਬਾਨੀ ਕੀਤੀ ਕਰੋ, ਜਿੱਥੇ ਕੋਈ ਬੰਦੇ ਬੈਠੇ ਹੋ ਜਾਂ ਕਿਤੇ ਇੱਥੇ ਜਾ ਕੇ ਬੈਠੇ ਕਰੋ। ਤੇ ਬਾਬਾ ਬੜਾ ਨਾ ਉਸ ਤੇ ਥੋੜਾ ਉਸਨੂੰ ਹੈਰਾਨ ਕੁਨ ਨਜ਼ਰ ਨਾਲ ਵੇਖਦਾ ਤੇ ਬਾਬਾ ਦਾ ਵੀ ਬੇਟਾ ਇੱਕ ਖੂਹ ਸੁੱਕਿਆ ਨਹੀਂ, ਠੀਕ ਹੈ, ਇਹ ਖੂਹ ਅਧੂਰਾ ਹੋ ਗਿਆ, ਮਤਲਬ ਇਹਦੀ ਦੇਖਭਾਲ ਕਮ ਹੋ ਗਈ ਹੈ। ਬਾਬਾ ਹਮੇਂ ਅਸਮਾਨ ਦੀ ਤਰਫ ਨਜ਼ਰਾਂ ਵੇਖਿਆ ਤਾਂ ਕਿ ਬੇਟਾ ਇਹ ਖੂਹ ਸੁੱਕਿਆ ਨਹੀਂ, ਇਸ ਨੂੰ ਤਵੱਜੋ ਇਸ ਤੇ ਕੰਮ ਦਿੱਤੀ ਗਈ ਹੈ। ਤੇ ਉਹ ਅਕਰਮ ਨੂੰ ਉਹ ਕਹਿੰਦਾ ਕਿ ਬੇਟਾ ਜਦੋਂ ਮੇਰੀ ਬੀਵੀ ਜ਼ਿੰਦਾ ਆਈ ਤੇ ਅਸੀਂ ਇੱਥੋਂ ਪਾਣੀ ਭਰ ਕੇ ਘਰ ਲੈ ਕੇ ਜਾਂਦਾ ਸੀ, ਔਰ ਮੇਰਾ ਜਿਹੜਾ ਪਹਿਲਾ ਬੱਚਾ ਪੈਦਾ ਹੋ ਉਸਨੂੰ ਇੱਥੇ ਨਵਾਇਆ ਗਿਆ, ਇਸੇ ਖੂਹ ਦੇ ਵਿੱਚ ਨਵਾਇਆ ਗਿਆ। ਮਤਲਬ ਕਿ ਉਹਦਾ ਕੋਈ ਸਿਸਟਮ ਬਣਾਇਆ ਹੋਇਆ ਨੇ ਉਥਾਂ ਹੀ, ਮਤਲਬ ਕਿ ਉਸ ਬੱਚੇ ਨੂੰ ਜਿਸ ਨੂੰ ਅਸੀਂ ਕਹਿੰਦਾ ਬੱਚੇ ਦਾ ਪਾਣੀ ਹੈ, ਉਹਦਾ ਪਾਣੀ ਉਥਾਂ ਹੀ ਖੂਹ ਤੇ ਉਸਨੂੰ ਨਵਾਇਆ ਗਿਆ। ਮਤਲਬ ਕਿ ਵਕਤ ਤਬਦੀਲ ਹੋਇਆ, ਜਿਸ ਤਰ੍ਹਾਂ ਕਿ ਉਹ ਕਹਿੰਦੇ ਨੇ ਕਿ ਵਕਤ ਤਬਦੀਲ ਹੋਇਆ, ਲੋਕਾਂ ਨੇ ਨਲਕੇ ਲਗਵਾ ਲਏ, ਮੋਟਰਾਂ ਲਗਵਾ ਲੀਆਂ, ਉਹਨਾਂ ਲੋਕਾਂ ਮਤਲਬ ਕਿ ਕੂਏ ਦਾ ਰੁੱਖ ਕੰਮ ਕਰ ਦਿੱਤਾ। ਇਸੇ ਕੂਏ ਦੀ ਤਰ੍ਹਾਂ ਮੈਂ ਵੀ ਹਕਲਾ ਰਹਿ ਗਿਆ ਵਾਂ। ਉਹ ਇਸ ਅਕਰਮ ਨੂੰ ਗੱਲ ਕਰਦਾ ਵੇ। ਅਕਰਮ ਕਿਉਂਕਿ ਪੜ੍ਹਿਆ ਲਿਖਿਆ, ਉਹ ਆਇਆ, ਮਤਲਬ ਕਿ ਉਸ ਜਦ ਬਾਬੇ ਦੀ ਗੱਲਾਂ ਸੁਣੀਆਂ ਉਹ ਥੋੜਾ ਇਮੋਸ਼ਨਲ ਹੋ ਗਿਆ, ਉਹਦੀ ਅੱਖਾਂ 'ਚ ਆਂਸੂ ਆ ਗਏ। ਅਕਰਮ ਤਹੀਆ ਕੀਤਾ ਕਿ ਮੈਂ ਬਾਬੇ ਦੇ ਨਾਲ ਜਿਹੜਾ ਹੈ ਨਾ ਇਹ ਜੀ ਰੌਣਕ ਖੂਹ ਵਾਲੀ ਦੁਬਾਰਾ ਲੈ ਕੇ ਆਣਾ। ਸ਼ਾਮ ਦਾ ਟਾਈਮ ਆ, ਅਗਲਾ ਦਿਨ ਹੋਇਆ। ਅਕਰਮ ਕੁਛ ਨੌਜਵਾਨ ਇਕੱਠੇ ਕੀਤੇ, ਦੋਸਤ ਵੀ ਲਈ ਇਕੱਠੇ ਕੀਤੇ। ਉਹਨਾਂ ਕੀ ਕੰਮ ਕੀਤਾ ਕਿ ਉਹਨਾਂ ਜਿਤਨਾ ਵਿੱਚ ਗੰਦ ਆ ਜੋ ਉਸ ਜਿਹੜਾ ਖੂਹ ਆ ਉਸ ਨੂੰ ਮਤਲਬ ਕਿ ਸਾਫ਼ ਕੀਤਾ, ਔਰ ਸਾਫ਼ ਕਰਨ ਦੇ ਨਾਲ ਇੱਕ ਖੂਹਾਂ ਜਦੋਂ ਸਾਫ਼ ਹੋ ਗਿਆ ਮੁਕੰਮਲ, ਉਹਦੇ ਵਿੱਚ ਗੰਦਗੀ ਸ਼ੰਦਗੀ ਜੋ ਮੱਟੀ ਗੱਟਾ ਜਾਂ ਕੱਖ ਕਰਨਾ ਹਾ, ਉਹਨੂੰ ਚਾਹ ਕੇ ਸਾਫ਼ ਕੀਤਾ, ਔਰ ਖੂਹ ਇੰਝ ਹੋ ਗਿਆ ਜਿਵੇਂ ਇੱਕ ਹੀਰਾ ਹੋ ਗਿਆ। ਮਤਲਬ ਕਿ ਇਹ ਜਿਹੜੀ ਅਕਰਮਾਂ ਦੀ ਮਿਹਨਤ ਆਈ, 2 ਦਿਨ ਇਸੇ ਲੱਗੇ। ਤੀਸਰੇ ਦਿਨ ਸਾਰਿਆਂ ਦੇ ਚਿਹਰੇ ਜਿਹੜੇ ਹਨ ਖਿਲ ਉੱਠੇ ਹਨ, ਖੂਬਸੂਰਤ। ਮਤਲਬ ਕਿ ਬਾਬੇ ਹੋਰਾਂ ਇੱਕ ਜਿਸ ਤਰ੍ਹਾਂ ਬੰਦਾ ਜਵਾਨ ਹੋ ਜਾਂਦਾ, ਬਾਬੇ ਹੋਰਾਂ ਵੇਖ ਕੇ ਬੜੇ ਖੁਸ਼ਨਹਾਲ ਹੋ ਗਏ ਹਨ। ਅਕਰਮ ਨੇ ਜਦੋਂ ਦੱਸਿਆ ਨਾ ਬਾਬੇ ਨੂੰ ਕਿ ਮੈਂ ਹੁਣ ਖੂਹਾਂ ਸਾਫ਼ ਕਰ ਦਿੱਤਾ ਤੇ ਬਾਬਾ ਜੀ ਤੋਂ ਤੇ ਸਾਰਾ ਕੁਛ ਹੁਣ ਪਾਣੀ ਦੁਬਾਰਾ ਆ ਗਿਆ, ਤੇ ਜਿਹੜਾ ਬਾਬੇ ਦੀ ਖੁਸ਼ੀ ਦੀ ਇੰਤਹਾ ਹੈ, ਬਾਬਾ ਇਤਨਾ ਖੁਸ਼ ਹੋਇਆ ਕਿ ਇੱਕ ਜਿਸ ਤਰ੍ਹਾਂ ਇੱਕ ਨਵੀਂ ਜ਼ਿੰਦਗੀ ਮਿਲ ਗਈ। ਮਤਲਬ ਕਿ ਇੱਕ ਜਿਸ ਨੂੰ ਕਹਿੰਦਾ ਕਿ ਜਿਸ ਤਰ੍ਹਾਂ ਪੁੱਤਰ ਦੀ ਖੁਸ਼ੀ ਬਾਬੇ ਨੂੰ ਚੜ੍ਹ ਗਈ। ਤੇ ਮਤਲਬ ਕਿ ਜਦੋਂ ਉਸ ਅਕਰਮ ਨੂੰ ਦੱਸਿਆ ਤੇ ਬਾਬਾ ਜਦੋਂ ਖੁਸ਼ ਆ, ਉਸ ਤੋਂ ਬਾਅਦ ਉਸ ਕਿਹਾ ਕਿ ਬੇਟਾ
ਮੈਂ ਤੁਹਾਨੂੰ ਪਹਿਲੇ ਕਿਹਾ ਕਿ ਇਹ ਜਿਹੜਾ ਕੂਆ ਹੈ ਇਹ ਸਿਰਫ ਮੁਹਤਾਜ ਹੋਇਆ ਪਿਆ ਦੇਖਭਾਲ ਦਾ, ਲੇਕਿਨ ਕੂਏ ਦੇ ਵਿੱਚ ਪਾਣੀ ਹੈ, ਸਾਰਾ ਕੁਛ ਹੈ। ਇसी तरह के सब लोग चले गए घर, अकरम और सारे घर चले गए, बाबे और अपने घर आ गए। लेकिन ये जी रात गुजरी, ये बाबे जी की आखिरी रात आई। बाबे और इस जहान फानी तो रुखसत हो गए। सब लोग जदों मतलब के बाबे और कुएं दे कोल ना आए, सब लोगों पता किया कि आई ते बाबे ने आना चाहिए था, लेकिन वो कोई ना आए। सब लोग उन्होंने घर गए, वेखे ते बाबे और अल्लाह प्यारे हो चुके हैं, और सब लोगों ने ओदी बाबे की तदफीन का इंतजाम किया, दफनाया सारा कुछ। उस तो बाद एक गांव वाला रूटीन बनाई कि हर साल उसी दिन उस जगह ते दुआ खैर होवे, बाबे वास्ते दुआ की जाए कि बाबे ने याद किया जाए, खत्म वगैरह दिवाए जान। ते एक बड़ा उन्हें माहौल बनाया, क्योंकि बाबा इस गल तो यह सबक हासिल होता कि किसी दी भी अगर देखभाल ना करो ना तो वो उजड़ जाता है। एक कहानी कुएं दी है, तो नाल बाबे दी भी है, जिसकी देखभाल करते रहो ना वो चीज तरोताजा रहती है। एक गांव की खूबसूरती है, गांव के लोग कर सकते हैं। ਤੇ ਇਹ ਅਸੀਂ ਕਿਉਂਕਿ ਗਾਉਂ ਦੇ ਲੋਕ ਆ, ਸਾਨੂੰ ਇਸ ਚੀਜ਼ਾਂ ਦੀ ਜਿਹੜੀ ਹੈ ਅਸੀਂ ਇੱਕ ਦੂਸਰੇ ਦੀ ਦੇਖਭਾਲ ਕਰਨੀ ਚਾਹੀਦੀ ਹੈ। ਜਿਹੜੇ ਸਾਡੇ ਕੂਏ ਤੇ ਮਿੱਟੀ ਘਟਾ ਜੰਮ ਚੁੱਕਿਆ, ਸਾਨੂੰ ਉਹਨਾਂ ਦੀ ਸਫਾਈ ਰੱਖਣੀ ਚਾਹੀਦੀ। ਅਗਰ ਕੋਈ ਬਜ਼ੁਰਗ ਸਾਡੇ ਇਸ ਤਰ੍ਹਾਂ ਟਾਈਮ ਨਹੀਂ ਦੇ ਪਾ ਰਿਹਾ, ਉਸ ਨੂੰ ਟਾਈਮ ਦਿਓ, ਉਸ ਨੂੰ ਖਿਦਮਤ ਕਰੋ ਉਹਦੀ, ਕਿਉਂਕਿ ਕੱਲ ਅਸੀਂ ਵੀ ਬਜ਼ੁਰਗ ਹੋਣਾ, ਸਾਡੇ ਤੇ ਇਹ ਵਕਤ ਆਣਾ, ਤੇ ਇਸ ਵਾਸਤੇ ਅਸੀਂ ਹੋਪਫੁਲ ਆ। ਔਰ ਤੁਸੀਂ ਜ਼ਰੂਰ ਕਰੋ। ਅਗਰ ਸਾਡੀ ਇੱਕ ਸਬਕ ਮੋਹ ਛੋਟੀ ਜਿਹੀ ਵੀਡੀਓ ਹੋਵੇ, ਸਾਡਾ ਵਿਲਾਗ ਹੈ, ਇਹ ਤੁਹਾਨੂੰ ਪਸੰਦ ਆ ਸੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਤੇ ਹੱਸਦੇ ਰਹੋ ਵਸਦੇ ਰਹੋ। ਪੰਜਾਬ ਨੂੰ ਪ੍ਰਮੋਟ ਕਰਦੇ ਰਹੋ, ਪਾਕਿਸਤਾਨ ਨੂੰ ਪ੍ਰਮੋਟ ਕਰਦੇ ਰਹੋ। ਤੇ ਅਸੀਂ ਚਾਹੁੰਦੇ ਤੁਹਾਡੇ ਤੋਂ ਇਜਾਜ਼ਤ ਮਿਲੇ ਅਗਲੇ ਵਿਲਾਗ, ਉਸ ਵਕਤ ਤੱਕ ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ।